ਸਰਕਾਰਾਂ ਦੇ ਕੰਮਾਂ ਤੇ ਬਾਜ਼ ਅੱਖ ਰੱਖਦੇ ਤੁਸੀਂ, ਕੇਂਦਰ ਹੋਵੇ ਭਾਵੇਂ ਸਰਕਾਰ ਰਾਜ ਦੀ ਹੋਵੇ, ਸੂਬੇ ਦੀ ਹੋਵੇ। ਪੰਜਾਬ ਸਰਕਾਰ ਦਾ ਰਿਪੋਰਟ ਕਾਰਡ ਆ ਗਿਆ ਜੀ, 5 ਮਹੀਨੇ 5 ਮੰਤਰੀ। ਕੀ ਕਹੋਗੇ? ਬਿਲਕੁਲ ਜੀ, ਇਹਨਾਂ ਦੇ 5 ਮੰਤਰੀ, 5 ਕਹਿ ਲਓ ਕਿ ਇਹ ਦਰਿਆ, 5 ਦਰਿਆਵਾਂ ਦੀ ਧਰਤੀ। ਜੀ ਜੀ। ਤੇ ਫਿਰ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦੇ ਨਾਲ ਚੱਲਦਾ। 5 ਦਾ ਤੇ ਬੜਾ ਕਿਹਾ ਜਾਂਦਾ ਆਪਣੇ ਪਿੰਡਾਂ 'ਚ ਹਾਲੇ ਵੀ ਕਿ 5 ਪਰਮੇਸ਼ਰ, 5 ਦੀ ਪੰਚਾਇਤ, ਪਰਮੇਸ਼ਰ ਦਾ ਰੂਪ। ਜੀ ਜੀ। ਤਾਂ ਖੈਰ 5 ਦੀ ਅਹਿਮੀਅਤ ਹੈ ਤਾਂ 5 ਮੰਤਰੀ ਆਏ ਨੇ। 5 ਮੰਤਰੀਆਂ ਨੇ ਆਪੋ ਆਪਣੇ ਮਹਿਕਮੇ ਜਾਂ ਕਹਿ ਲਓ ਜੋ ਉਹਨਾਂ ਦੇ ਮੰਤਰਾਲੇ ਆ, ਉਹਨਾਂ ਦੀਆਂ ਇਸ ਵੇਲੇ ਦੀਆਂ ਪ੍ਰਾਪਤੀਆਂ ਦੱਸੀਆਂ ਨੇ, ਲੰਮੀਆਂ ਛੱਡੀਆਂ ਨੇ। ਜਿੱਦਾਂ ਜਿਹੜੇ ਬਿਜਲੀ ਵਾਲੇ ਆ, ਉਹਨਾਂ ਨੇ ਬਿਜਲੀ ਪਾਈ ਆ ਪੂਰੀ, ਕਿ ਆਹ ਦੇਖੋ ਜੀ ਆਂਕੜਿਆਂ ਨੂੰ ਬਿਜਲੀ ਪੈ ਗਈ ਆ। ਮਤਲਬ ਕਿ ਇਹਨੂੰ ਵੀ ਸਬਸਿਡੀ ਦੇ ਦਿੱਤੀ, ਇਹਨੂੰ ਵੀ ਸਬਸਿਡੀ ਦਿੱਤੀ, ਇਹਨੂੰ ਵੀ ਸਬਸਿਡੀ ਦਿੱਤੀ। ਤੇ ਵੈਸੇ ਚਲੋ ਐਤਕੀ ਇਹਨਾਂ ਨੇ ਸਾਉਣ ਚੰਗਾ ਕਢਾ ਲਿਆ, ਕਿਉਂਕਿ ਸਾਉਣ ਐਤਕੀ ਭਰਵਾਂ ਲੱਗ ਗਿਆ। ਅਦਰਵਾਈਜ਼ ਬੜੀ ਸਮੱਸਿਆ ਆ ਜਾਣੀ ਸੀਗੀ। ਐਤਕੀ ਚਲੋ ਸਾਥ ਦਿੱਤਾ ਕੁਦਰਤ ਨੇ, ਪਰ ਬਿਜਲੀ ਦੀ ਸਪਲਾਈ ਵਧੀਆ ਰਹੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਬਾਕੀ ਛੱਡੋ ਸਬਸਿਡੀਆਂ ਦਾ, ਇਹ ਜੋ ਰੌਲਾ ਪਾਉਂਦੇ ਨੇ ਉਹ ਤਾਂ ਸਭ ਨੂੰ ਪਤਾ। ਆਪਾਂ ਬਹੁਤ ਵਾਰੀ ਪੰਜਾਬੀ ਰੇਡੀਓ US ਤੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਾਰੀ ਗੱਲ ਨਿਚੋੜੀ ਆ। ਦੂਜੇ ਪਾਸੇ ਸਿੱਖਿਆ ਮੰਤਰੀ ਨੇ ਜਿਹੜੇ ਉਹ ਕਹਿੰਦੇ ਕਿ ਦੇਖੋ 10% ਸਰਕਾਰੀ ਸਕੂਲਾਂ ਦੇ ਵਿੱਚ ਕੋਈ ਬੇਸਿਕ ਇਨਫਰਾਸਟਰਕਚਰ ਵੀ ਹੈ ਨਹੀਂਗਾ। ਮਤਲਬ ਕਿ 10% ਸਕੂਲ ਇਸ ਤਰ੍ਹਾਂ ਦੇ ਆ, ਯਾਨੀ ਟੋਟਲ 19,123 ਸਰਕਾਰੀ ਸਕੂਲ, ਜਿਹਦੇ ਵਿੱਚੋਂ 12,822 ਪ੍ਰਾਇਮਰੀ, 2648 ਮਿਡਲ ਤੇ 1648 ਹਾਈ ਸਕੂਲ ਤੇ 1934 ਜਿਹੜੇ ਆ ਸੀਨੀਅਰ ਸੈਕੰਡਰੀ ਸਕੂਲ ਆ। ਉਹ ਕਹਿੰਦੇ ਕਿ ਸਾਰੇ ਸਰਵੇ ਕਰਾ ਰਹੇ ਆ, ਜਿਨ੍ਹਾਂ ਦੇ ਵਿੱਚ ਉੱਥੋਂ ਦੀ ਸਥਿਤੀ ਦਾ ਅਸੀਂ ਅੰਦਾਜ਼ਾ ਲਾਵਾਂਗੇ। ਉਸ ਤੋਂ ਬਾਅਦ 4 ਕੈਟਾਗਰੀਆਂ 'ਚ ਵੰਡ ਦੇਵਾਂਗੇ ਤੇ ਬੇਸਿਕ ਬੁਨਿਆਦੀ ਢਾਂਚੇ ਦੇ ਲਿਹਾਜ਼ ਦੇ ਨਾਲ ਅਸੀਂ ਫਿਰ ਸਕੂਲਾਂ ਨੂੰ ਰੱਖਾਂਗੇ। ਫਿਲਹਾਲ ਪੰਜਾਬ ਦੇ ਵਿੱਚ 10% ਸਕੂਲਾਂ ਦਾ ਬੇਸਿਕ ਢਾਂਚਾ ਵੀ ਨਹੀਂ ਹੈ। 1200 ਸਕੂਲ ਇਹੋ ਜਿਹੇ ਆ ਜਿੱਥੇ 2 ਘੰਟੇ ਬਰਸਾਤ ਆ ਗਈ ਤਾਂ ਉੱਥੇ ਪੜ੍ਹਾਈ ਨਹੀਂ ਹੋ ਸਕਦੀ। 2 ਘੰਟੇ ਬਰਸਾਤ ਆ, 2 ਘੰਟੇ ਛੱਡੋ, ਇੱਥੇ ਤੇ 2 ਘੰਟੇ ਮੀਂਹ ਪੈ ਜਾਵੇ ਤੇ ਵੱਡੇ ਸ਼ਹਿਰ ਡੁੱਬ ਜਾਂਦੇ ਨੇ। ਤੁਸੀਂ 2 ਘੰਟੇ ਦੀ ਗੱਲ ਕਰਦੇ ਹੋ, ਇੱਥੇ ਤੇ ਕੁਝ ਐਸੇ ਸਕੂਲ ਨੇ 2 ਘੰਟੇ ਛੱਡੋ, 20 ਮਿੰਟ ਨਹੀਂ ਮੀਂਹ ਚੱਲਦੇ। ਉਹ ਛੱਡੋ, ਤੁਹਾਡੇ ਤੇ ਇੱਥੇ ਆ ਜਿਹੜੇ ਬਿਜਲੀ ਵਾਲਿਆਂ ਦੇ, ਡਿਸਪੈਂਸਰੀਆਂ ਵਾਲਿਆਂ ਦੇ, ਇਹ ਕੋਠੇ 'ਚ ਹੋਈ ਜਾਂਦੇ ਨੇ, ਕਮਰੇ 'ਚ ਹੋਈ ਜਾਂਦੇ ਨੇ ਜੀ। ਬਹੁਤ ਕੁਝ ਇਹ ਕਰਨ ਵਾਲਾ। ਤਾਂ ਖੈਰ ਇਹਨਾਂ ਨੇ 10% ਤੇ ਕਿਹਾ ਕਿ ਅਸੀਂ ਦੇਖਾਂਗੇ ਉਹਦੇ ਤੇ, ਪਰ ਇਹਦਾ ਮਤਲਬ ਇਹ ਹੈ ਕਿ ਹਾਲੇ ਤੱਕ ਤੁਸੀਂ ਐਜੂਕੇਸ਼ਨ ਤੇ ਕੋਈ ਠੋਸ ਨੀਤੀ ਨਹੀਂ ਲਿਆ ਪਾ ਰਹੇ। ਹਾਲੇ ਤੁਸੀਂ ਬਾਰ-ਬਾਰ ਤੁਰੇ ਫਿਰਦੇ ਹੋ ਗਰਾਊਂਡ ਦੇ ਵਿੱਚ। ਮਤਲਬ ਕਿ ਜਿਵੇਂ ਭਲਵਾਨ ਘੇਰੇ ਤੁਰਿਆ ਫਿਰਦਾ ਹੈ, ਘੇਰੇ ਛਿੰਝ ਦੇ ਤੁਰਿਆ ਫਿਰਦਾ ਹੈ, ਵੇਂਦਾ ਹੈ ਫਲਾਣੇ ਨਾਲ ਨਾ ਜੋੜ ਪੈ ਜਾਵੇ, ਫਲਾਣੇ ਨਾਲ ਨਾ ਪੈ ਜਾਵੇ। ਹਾਲੇ ਤੁਸੀਂ ਛਿੰਝ 'ਚ ਨਹੀਂ ਗਏ ਸਿੱਖਿਆ ਦੇ ਖੇਤਰ 'ਚ। ਹਾਲੇ ਤੁਸੀਂ ਬਾਰ-ਬਾਰ ਦੇਖ ਰਹੇ ਹੋ ਕਿ ਕਿੱਥੇ ਧੋਬੀ ਪਟਕਾ ਮਾਰਨ ਦੀ ਜ਼ਰੂਰਤ ਹੈ, ਕਿੱਥੇ ਪੱਟ ਲੱਗਣਾ ਹੈ, ਕਿੱਥੇ ਗੁੱਟ ਖਿੱਚਣਾ ਹੈ। ਉਹ ਹਾਲੇ ਤੁਸੀਂ ਬਾਰ-ਬਾਰ ਪਲੈਨਿੰਗ ਕਰ, ਛਿੰਝ 'ਚ ਤਾਂ ਬੜੇ ਹੀ ਨਹੀਂ ਤੁਸੀਂ। ਇਹ 5-6 ਮਹੀਨੇ ਤਾਂ ਮਤਲਬ ਕਿ ਸਾਫ਼ ਤੌਰ ਤੇ ਮੰਨ ਗਏ। ਫਿਰ ਉਹ ਜੇਲ੍ਹਾਂ ਦਾ ਰਿਪੋਰਟ ਕਾਰਡ, 5 ਮਹੀਨੇ 'ਚ ਜੀ ਅਸੀਂ 2088 ਮੋਬਾਈਲ ਫੜੇ। ਦੱਸੋ ਪ੍ਰਾਪਤੀ ਹੈ ਤੁਹਾਡੀ ਕਿ ਫੇਲੀਅਰ ਹੈ? ਪ੍ਰਾਪਤੀ ਹੈ ਕਿ ਫੇਲੀਅਰ ਹੈ? ਮੋਬਾਈਲ ਉਗਦੇ ਥੋੜੀ ਹੈ ਉੱਥੇ, ਮੋਬਾਈਲ ਜਾਂਦੇ ਨੇ। ਮਤਲਬ ਕਿ ਇੰਨੀ ਸਖਤਾਈ ਕਰਕੇ ਵੀ ਮੋਬਾਈਲਾਂ ਦਾ ਜਾਣਾ ਬੰਦ ਨਹੀਂ ਹੁੰਦਾ। ਹੁਣ ਥਰੋ ਮਾਫੀਆ, ਥਰੋ ਮਾਫੀਆ ਕੀ ਹੈ? ਬਾਹਰੋਂ ਸਮਾਨ ਸੁੱਟਦਾ, ਤੁਸੀਂ ਉਹਨੂੰ ਵੀ ਨਹੀਂ ਰੋਕ ਪਾ ਰਹੇ। ਸੋ ਇਸ ਤਰ੍ਹਾਂ ਇਹਨਾਂ ਨੇ ਵੀ ਪ੍ਰਾਪਤੀ ਗਨਾਈ ਹੈ। ਇਹ ਗੱਲ ਠੀਕ ਹੈ ਕਿ ਜੇਲ੍ਹਾਂ ਦਾ ਕੁਝ ਸੁਧਾਰ ਜ਼ਰੂਰ ਹੋਇਆ, ਜਿੱਥੇ ਸੁਧਾਰ ਹੋਇਆ ਉਹ ਜ਼ਰੂਰ ਮਾੜਾ ਮੋਟਾ ਜ਼ਰੂਰ ਫਰਕ ਪਿਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਇਹ ਜਿਹੜੀ ਰਿਕਵਰੀ ਹੋ ਰਹੀ ਹੈ ਤਾਂ ਮਤਲਬ ਕਿ ਜਹਾਂ ਹਲੇ ਵੀ ਰਿਹਾ, ਚਾਹੇ ਨਸ਼ਾ ਚਾਹੇ ਮੋਬਾਈਲ ਹੈ। ਫਿਰ ਚੀਮਾ ਸਾਹਿਬ ਦੀ ਵਾਰੀ ਆਈ ਸੀ, ਉਹ ਕਹਿੰਦੇ ਕਿ 10,729 ਕਰੋੜ ਦਾ ਕਰਜ਼ਾ ਲਿਆ ਆਪਾਂ, ਪਰ 12,339 ਕਰੋੜ ਦਾ ਵਾਪਸ ਕਰ ਦਿੱਤਾ ਜੀ। ਇਹਨਾਂ ਨੇ ਟਾਰਗੇਟ ਰੱਖਿਆ ਸੀਗਾ ਕਿ 35,000 ਕਰੋੜ ਦਾ ਅਸੀਂ ਵਾਪਸ ਕਰਾਂਗੇ 1 ਸਾਲ 'ਚ, ਤੇ 5 ਮਹੀਨੇ ਯਾਨੀ ਟੋਟਲ ਲਾ ਲਓ ਕਿ ਅੱਧ ਤੇ ਗਿਆ, ਅੱਧ ਗਿਆ। ਤੇ ਇਹ ਤੇ ਹੋਣਾ ਚਾਹੀਦਾ ਸੀ ਤੁਹਾਡਾ ਘੱਟੋ ਘੱਟ 17,000 ਦੇ ਕਰੀਬ, 17,000 ਕਰੋੜ ਦੇ ਕਰੀਬ ਵਾਪਸ ਜਾਣਾ ਚਾਹੀਦਾ ਸੀ। 10,729 ਕਰੋੜ ਤੁਸੀਂ ਕਰਜ਼ਾ ਲੈ ਰਹੇ ਹੋ। ਫਿਰ ਕਹਿ ਰਹੇ ਹੋ GST ਕਲੈਕਸ਼ਨ ਵੱਧ ਗਿਆ ਜੀ 27% ਸਾਡਾ। ਫਿਰ ਇਹਦੇ ਵਿੱਚ ਜਿਹੜੀ ਉਹ ਸੌਰੀ ਕਹਿੰਦੇ ਕਿ 27% ਦਾ ਟਾਰਗੇਟ ਰੱਖਿਆ, 24% ਦੀ ਗਰੋਥ ਰੇਟ ਹੈਗੀ ਆ ਸਾਡੀ ਜੀ। ਨਾਲ ਕਹਿੰਦੇ ਆ ਜੀ ਕਿ ਦੇਖੋ ਜੀ 4 ਮਹੀਨਿਆਂ ਦੇ ਵਿੱਚ ਸਾਨੂੰ ਜਿਹੜੀ ਆ ਉਹ ਇੰਨੀ ਇਨਕਮ ਹੋਈ ਆ
ਲੀਕਰ ਚੋਂ ਇੰਨਾ ਵੱਧ ਗਿਆ, ਇਹਦੇ ਚ ਇੰਨਾ ਵੱਧ ਗਿਆ। ਜੇ ਵਾਕਈ ਇਦਾਂ ਦੇ ਫਿਗਰ ਤੁਹਾਡੇ ਕੋਲ ਨੇ ਕਿ ਤੁਹਾਡੀ ਗਰੋਥ ਰੇਟ ਵੀ ਅੱਛੀ ਹੈ, ਤੁਹਾਡਾ ਮਾਲੀਆ ਵੀ ਵੱਧ ਗਿਆ, ਤੇ ਫਿਰ ਕਰਜ਼ਾ ਬਰਾਬਰ ਕਿਉਂ ਲਈ ਜਾਂਦੇ ਹੋ? ਇਹ ਕਰਜ਼ਾ ਕਿਸ ਖੁਸ਼ੀ ਦੇ ਵਿੱਚ ਆ? ਇਹ ਸਮਝ ਤੋਂ ਪਰੇ ਦਾ ਰਿਪੋਰਟ ਕਾਰਡ ਆ ਕਿ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਕਿ 10,729 ਕਰੋੜ ਕਰਜ਼ਾ ਲੈ ਲਿਆ। ਇਹ ਤਾਂ ਫਿਰ ਰੂਟੀਨ ਦੇ ਤੁਰਿਆ ਰਿਹਾ ਨਾ ਕਿ ਉਹਨਾਂ ਲੈ ਲਿਆ, ਉਹਨਾਂ ਦੇ ਲਿਆ, ਉਹਨਾਂ ਲੈ ਲਿਆ, ਉਹਨਾਂ ਦੇ ਲਿਆ। ਤਾਂ ਕਿੱਥੇ ਗਰੋਥ ਰੇਟ, ਕਿੱਥੇ ਮਾਲੀਆ? ਜੇ ਲੀਕਰ ਚੋਂ ਇੰਨਾ ਕੱਢ ਲਿਆ, ਇਧਰੋਂ ਕੱਢ ਲਿਆ, ਉਧਰੋਂ ਕੱਢ ਲਿਆ। ਇਹ ਕਾਫੀ ਹੈਰਾਨ ਕਰਨ ਵਾਲੀ ਗੱਲ ਆ ਜੀ। ਖੈਰ ਇਹ ਕਹਿੰਦੇ ਜੀ 43% ਲੀਕਰ ਚੋਂ ਅਸੀਂ ਪ੍ਰੋਫਿਟ ਕੱਢਿਆ, ਜ਼ਿਆਦਾ ਵਧਾਇਆ। ਸਮਝ ਤੋਂ ਪਰੇ ਆ ਕਿਸ ਤਰ੍ਹਾਂ ਦਾ ਰਿਪੋਰਟ ਕਾਰਡ ਆ। ਫਿਰ ਚੇਤਨ ਸਿੰਘ ਜੋੜਾ ਮਾਜਰਾ, ਇਹ ਤਾਂ ਤੁਹਾਨੂੰ ਪਤਾ ਹੀ ਆ, ਗੱਦਿਆਂ ਵਾਲੇ ਵੱਜਦੇ। ਜਿਵੇਂ ਇੱਕ ਵਿਧਾਇਕ ਜੁੱਲੀ ਬਿਸਤਰਾ ਵੱਜਣ ਲੱਗ ਪਿਆ ਸੀਗਾ ਪਿਛਲੀ ਸਰਕਾਰ ਚ, ਉਦਾਂ ਹੀ ਗੱਦਿਆਂ ਵਾਲੇ ਵੱਜਦੇ ਨੇ। ਤੇ 100 ਮਹੱਲਾ ਕਲੀਨਿਕ ਕਹਿੰਦੇ ਸ਼ੁਰੂ ਹੋ ਗਏ ਆ। 5 ਸਾਲਾਂ ਦੇ ਵਿੱਚ 2 ਮੈਡੀਕਲ ਕਾਲਜ ਵੀ ਬਣ ਗਏ। 50 ਸਾਲਾਂ ਚ 2 ਮੈਡੀਕਲ ਕਾਲਜ ਹਾਲ ਦੀ ਘੜੀ ਇਹਨਾਂ ਨੇ ਐਲਾਨ ਕੀਤਾ। ਪਰ ਸਿਹਤ ਦੇ ਖੇਤਰ ਚ ਵੀ ਆਪਾਂ ਨੂੰ ਪਤਾ ਹੈ ਕਿ ਹਾਲੇ ਸ਼ੁਰੂਆਤ ਹੀ ਹੈ ਜੀ। ਹਾਲੇ ਤੇ ਗੱਦੇ ਗੁੱਦੇ ਇਹਨਾਂ ਨੇ ਵੀ ਝਾੜੇ ਹੀ ਆ। ਇਹ ਵੀ ਗੱਦਿਆਂ ਵਾਲੀ ਕੁਸ਼ਤੀ ਵਾਂਗੂ ਨਾ ਹਲੇ ਗੱਦੇ ਗੁੱਦੇ ਠੀਕ ਕਰ ਰਹੇ ਨੇ। ਤੇ ਉਹਦੇ ਵਿੱਚ ਇੱਕ ਤੇ ਭਲਵਾਨ ਇਹਨਾਂ ਨੇ ਬਾਹਰ ਹੀ ਕੱਢ ਕੇ ਮਾਰਿਆ। ਇੱਥੇ ਵੀ ਕੁਝ ਨਹੀਂ ਹੈਗਾ, ਕੁਝ ਨਹੀਂ ਮੱਥਾ ਮਾਰਨ ਦਾ ਫਾਇਦਾ। ਹਾਲੇ ਇੱਥੇ ਕੱਲ ਸ਼ੁਰੂ ਹੋਈਆਂ ਨੇ ਕਲੀਨਿਕਾਂ, ਤੇ ਉਹ ਕਮਾਲ ਦੀ ਗੱਲ ਹੈ ਕਿ ਰਿਬਨ ਵੀ 2-2 ਵਾਰੀ ਕੱਟੀ ਜਾਂਦੇ ਨੇ। ਹਾਲੇ ਇਹ ਕਹਿ ਸਕਦੇ ਹਾਂ ਕਿ ਜਦੋਂ ਨਤੀਜਾ ਆਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਫਾਰਮੈਟ ਜਿਹੜਾ ਹੈ ਉਹ ਰੁਖ ਅਖਤਿਆਰ ਕਰਦਾ। ਧਾਲੀਵਾਲ ਸਾਹਿਬ, ਇਹਨਾਂ ਦਾ ਬਸ ਉੱਥੇ ਜੇ ਸੂਈ ਅੜ ਗਈ ਆ, ਜਿਵੇਂ ਐਕਸੀਡੈਂਟ ਤੋਂ ਬਾਅਦ ਗੱਡੀ ਦੀ ਸਪੀਡ ਵਾਲੀ ਸੂਈ ਉੱਥੇ ਅੜ ਜਾਂਦੀ ਆ ਨਾ, ਬਸ ਉੱਥੇ ਅੜੀ ਪਈ ਆ। ਇਹ ਹੁਣ ਉੱਥੇ ਹੀ ਕਹਿ ਦਿੰਦੇ ਆ ਜੀ ਅਸੀਂ 9000 ਕਿੱਲਾ ਛਡਾ ਲਿਆ। ਬਸ ਇਹ ਉੱਥੋਂ ਨਹੀਂ ਗਾ ਵੱਧਦੇ। ਨਾ ਇਹ ਜਾਂਦੇ ਨੇ ਯੂਨੀਵਰਸਿਟੀ ਚ ਜੀ, ਨਾ ਇਹ ਜਾਂਦੇ ਨੇ ਸੀਚੇਵਾਲ ਸਾਹਿਬ ਵਾਲੇ ਪਾਸੇ, ਕਿਤੇ ਨਹੀਂ। ਹੁਣ ਚੁੱਪ ਕਰਕੇ ਬਹਿ ਗਏ, ਬਸ 9000 ਤੇ ਇਹਨਾਂ ਦੀ ਮਤਲਬ ਕਿ ਗਰਾਰੀ ਅੜ ਗਈ ਕਿ 9000 ਕਿੱਲਾ ਛਡਾ ਲਿਆ। ਤੇ ਜਿਹੜਾ ਸਿਮਰਨਜੀਤ ਸਿੰਘ ਮਾਨ ਵਾਲਾ ਰਕਬਾ ਛਡਾਇਆ ਸੀ ਉਹਦੇ ਚ ਤੇ ਇਹਨਾਂ ਨੂੰ ਹਾਈ ਕੋਰਟ ਨੇ ਤਲਬ ਕਰ ਲਿਆ ਮੇਰੇ ਖਿਆਲ ਦੇ ਨਾਲ ਜੀ, ਸਟੇ ਹੋ ਗਿਆ, ਇਹਨਾਂ ਤੋਂ ਜਵਾਬ ਮੰਗ ਲਿਆ ਗਿਆ। ਤਾਂ ਖੈਰ ਨਾਲ ਇਹਨਾਂ ਨੇ ਕਿਹਾ ਕਿ 12000 ਪਿੰਡਾਂ ਦੇ ਵਿੱਚ ਗ੍ਰਾਮ ਸਭਾ ਜਿਹੜੀ ਆ ਹੋਈ ਆ। ਖੈਰ ਇਹ ਸਾਰਾ ਰਿਪੋਰਟ ਕਾਰਡ ਆ। ਬਾਕੀ ਹੋਰ ਦਾਅਵੇ ਸਰਕਾਰਾਂ ਜਿੱਦਾਂ ਕਰਦੀਆਂ ਕਿ ਅਸੀਂ ਜੌਬ ਦੇ ਮਾਮਲੇ 'ਚ ਇਹ ਕਰ ਰਹੇ ਉਹ ਕਰ ਰਹੇ, ਪਰ ਹਾਲ ਫਿਲਹਾਲ ਮੇਰੇ ਖਿਆਲ ਦੇ ਨਾਲ ਇਹ ਰਿਪੋਰਟ ਕਾਰਡ ਜਿਹੜਾ ਉਹ ਕਾਲੀ 'ਚ ਹੈ। ਕੋਈ ਹੋਰ ਇੰਤਜ਼ਾਰ ਕਰਦੇ, ਕੋਈ ਹੋਰ ਸਮਾਂ ਲੈਂਦੇ, 1 ਸਾਲ ਬਾਅਦ ਰਿਪੋਰਟ ਕਾਰਡ ਦਿੰਦੇ ਬਿਹਤਰ ਹੁੰਦਾ। ਤੇ ਉਹਦੇ ਵਿੱਚ ਸਾਰਾ ਮੰਤਰੀ ਮੰਡਲ ਆਉਂਦਾ, ਸਾਰਾ ਹੀ ਦੱਸਦਾ ਕਿ ਹਾਂ ਬਈ ਅਸੀਂ ਇੱਥੇ ਆਹ ਕੰਮ ਕੀਤਾ। ਹਾਲ ਦੀ ਘੜੀ ਕਹਿ ਲਓ ਕਿ 5 ਮਹੀਨੇ 5 ਮੰਤਰੀ ਇਹਨਾਂ ਨੇ ਇਕੱਲੇ ਆ ਤੇ 5 ਮਿੰਟ ਦੇ ਵਿੱਚ ਤੁਸੀਂ ਹਿਸਾਬ ਕਿਤਾਬ ਲਾ ਸਕਦੇ ਹੋ ਕਿ ਹਾਲ ਦੀ ਘੜੀ ਤਿਆਰੀ ਆ, ਹਾਲ ਦੀ ਘੜੀ ਸ਼ੁਰੂਆਤ ਆ, ਕੋਈ ਬਹੁਤਾ ਕੁਝ ਹੈ ਨਹੀਂ ਹੈ।